ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੇ ਪ੍ਰਬੰਧ ਹੇਠ ਪਾਲ ਸਿੰਘ ਪੂਰੇਵਾਲ ਕਾਨਫਰੰਸ ਹੋਈ, ਜਿਹਦੇ ਵਿੱਚ ਦੁਨੀਆ ਭਰ ਤੋਂ ਮੰਨੇ ਪ੍ਰਮੰਨੇ ਪੰਜਾਬੀ ਖੋਜਕਾਰਾਂ, ਸੇਵਕਾਂ ਤੇ ਅਦੀਬਾਂ ਰਲਤ ਕੀਤੀ ਤੇ ਵਿਸਾਖੀ ਬਾਰੇ ਵਿਚਾਰ ਸਾਂਝੇ ਕੀਤੇ। ਰਲਤੀਆਂ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀ ਰਹਿਤਲ ਦੇ ਵਧਾਅ ਲਈ ਨਵੀਂ ਨਸਲ ਨੂੰ ਆਪਣਾ ਕਿਰਦਾਰ ਨਿਭਾਉਣਾ ਪਵੇਗਾ। ਵਿਸਾਖੀ ਨੂੰ ਅਸੀਂ ਪ੍ਰੋਪਰਲੀ ਇੱਕ ਸੈਲੀਬ੍ਰੇਟ ਕੀਤਾ ਜਾਵੇ, ਇਹਦੇ ਵਾਲੇ ਨਾਲ ਤਕਰੀਬਾਤ ਵੀ ਹੋਣ ਤੇ ਇਹ ਇੱਕ ਪੰਜਾਬ ਦੀ ਕਿਉਂਕਿ ਇੱਕ ਹੈਗਾ ਸਾਰਾ ਤੇ ਪੰਜਾਬੀਆਂ ਵਾਸਤੇ ਹੀ ਹੈ ਜੀ। ਇਹਦੇ ਵਿੱਚ ਕੋਈ ਧਰਮ ਦੀ ਮੇਰੇ ਖਿਆਲ ਨਾਲ ਸੀਮਾ ਨਹੀਂ ਹੈਗੀ। ਜਿਸ ਹੱਦ ਤੱਕ ਹੋ ਸਕਿਆ, ਜਿੱਥੇ ਜਿੱਥੇ ਹੋ ਸਕਿਆ, ਇਹਨੂੰ ਆਪਣੀ ਆਵਾਜ਼ ਨੂੰ ਇੱਥੇ ਬੁਲੰਦ ਕਰਾਂਗੇ ਤਾਂ ਕਿ ਇਹ ਮਜ਼ੀਦ ਜਿਹੜੇ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਦਾ ਬਿਹਤਰੀ ਤੋਂ ਬਿਹਤਰੀ ਦੀ ਤਰਫ ਜੋ ਜਾਵੇ ਤੇ ਹੋਰ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਅਗਲੀ ਵਾਰੀ ਆਓ ਤੇ ਤੁਹਾਨੂੰ ਮਜ਼ੀਦ ਅਸੀਂ ਜਿਹੜੇ ਅੱਛੇ ਤਰੀਕੇ ਨਾਲ ਵੈਲਕਮ ਕਰੀਏ। ਲਾਹੌਰ ਦੇ ਵਿੱਚ ਜਿਹੜੇ ਜਿੱਥੇ ਅਸੀਂ ਆਉਂਦੇ ਹਾਂ, ਜੋ ਪੰਜਾਬੀ ਦਾ ਗੜ੍ਹ ਹੈ, ਉਸ ਦੇ ਵਿੱਚ ਆ ਕੇ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ, ਪਿਆਰ ਬੜਾ ਮਿਲਦਾ ਹੈ ਇੱਥੇ ਆ ਕੇ। ਸੋ ਅਸੀਂ ਕਈ ਥਾਵਾਂ 'ਤੇ ਗਏ, ਕਈ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ, ਸਾਡੀ ਹੈਰੀਟੇਜ ਮਹਾਰਾਜਾ ਰਣਜੀਤ ਸਿੰਘ ਦੇ ਜੋ ਥਾਂ ਸੀ ਅਸੀਂ ਉਹ ਵੀ ਦੇਖੇ ਤੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਜਦੋਂ ਅਸੀਂ ਗਏ ਉੱਥੇ ਖੈਰ ਕਿਉਂਕਿ ਵਿਸਾਖੀ ਇੱਥੇ ਪੰਜਾ ਸਾਹਿਬ ਮਨਾਈ ਜਾਂਦੀ ਹੈ, ਉੱਥੇ ਥੋੜ੍ਹੀ ਹੀ ਸੰਗਤ ਸੀ ਪਰ ਫਿਰ ਵੀ ਕਾਫੀ ਸੰਗਤ ਐਤਕੀ ਅਸੀਂ ਦੇਖਣ ਨੂੰ ਮਿਲੀ। ਸੋ ਮੇਰਾ ਖਿਆਲ ਜਿਹੜਾ ਰੁਝਾਨ ਹੈ ਇੱਕ ਵਿਸਾਖ ਦਾ ਉਹ ਆਪਣੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਉਹ ਦੁਬਾਰਾ ਸ਼ੁਰੂ ਹੋ ਗਿਆ। 47 ਵਿੱਚ ਜਿਹੜਾ ਧਰੋਹ ਹੋਇਆ ਉਹਦੇ ਵਿੱਚ ਪੰਜਾਬ ਵੰਡਿਆ ਗਿਆ, ਪੰਜਾਬੀ ਵੰਡੇ ਗਏ। ਔਰ ਮੈਂ ਬੜੇ ਮਾਣ ਨਾਲ ਇਹ ਗੱਲ ਕਰਨਾ ਹੁੰਦਾ ਕਿ ਇਹ ਜਿਹੜੀ ਹਿੰਦ ਦੀ ਤਕਸੀਮ ਦਾ ਨਾਰਾ ਲਾਇਆ ਜਾਂਦਾ ਇਹ ਗਲਤ ਹੈ। ਐਕਚੁਅਲੀ ਤੇ ਪੰਜਾਬ ਨੂੰ ਪਾੜਿਆ ਗਿਆ, ਪੰਜਾਬ ਨੂੰ ਤਕਸੀਮ ਕੀਤਾ ਗਿਆ, ਪੰਜਾਬੀਆਂ ਨੂੰ ਤਕਸੀਮ ਕੀਤਾ ਗਿਆ। ਚੁਨਾਚੇ ਇੱਕ ਅਰਸੇ ਤੱਕ ਦੋਨਾਂ ਪਾਸੇ ਦੇ ਜਿਹੜੇ ਵਾਸੀ ਸਨ ਉਹਨਾਂ ਦੇ ਅੰਦਰ ਆਪਣਾ ਪੁਰਾਣਾ ਪਿੰਡ ਵੇਖਣ ਦੀ, ਪੁਰਾਣੀਆਂ ਥਾਵਾਂ ਦੇਖਣ ਦੀ ਇੱਕ ਇੱਛਾ ਰਹੀ ਔਰ ਨਾਲ ਨਾਲ ਉਹਨਾਂ ਨੂੰ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਦਾ ਦਿਨ ਬਹੁਤ ਸਾਰੇ ਹਵਾਲੇ ਨਾਲ ਖੂਬਸੂਰਤ ਔਰ ਮੁਬਾਰਕਬਾਦ ਦਿਨ ਹੈ। ਇੱਕ ਤੇ ਅੱਜ ਦੇ ਦਿਨ ਸਾਡੇ ਪੰਜਾਬੀ ਕਲਚਰ ਵਿੱਚ ਕਟਾਈ ਦਾ ਸੀਜ਼ਨ ਖਤਮ ਹੁੰਦਾ ਹੈ ਔਰ ਲੋਕਾਂ ਦੇ ਘਰਾਂ 'ਚ ਦਾਣੇ ਆਉਂਦੇ ਨੇ, ਸੋ ਇੱਕ ਖੁਸ਼ੀ ਦਾ ਸਬਬ ਹੁੰਦਾ ਹੈ। ਔਰ ਦੂਜਾ ਸਿੱਖ ਕਮਿਊਨਿਟੀ ਦੇ ਹਵਾਲੇ ਨਾਲ ਕਿਉਂਕਿ ਮੁਤਬਰਕ ਦਿਨ ਹੈ, ਲਿਹਾਜ਼ਾ ਅਸੀਂ ਅੱਜ ਦੇ ਦਿਨ ਨੂੰ ਮਨਾਉਣ ਦਾ ਜਿਹੜਾ ਸਿਲਸਿਲਾ ਹੈ ਕੁਝ ਅਰਸੇ ਤੋਂ ਸ਼ੁਰੂ ਕੀਤਾ ਹੈ। ਪਾਕਿਸਤਾਨ ਬਣਨ ਤੋਂ ਬਾਅਦ ਇਹਨੂੰ ਉਸ ਤਰੀਕੇ ਨਾਲ ਨਹੀਂ ਮਨਾਇਆ ਜਾਂਦਾ ਰਿਹਾ ਜਿੰਨਾ ਇਹਦਾ ਇਸਤਿਹਕਾਕ ਹੈ, ਲੇਕਿਨ ਮੈਂ ਸਮਝਦਾ ਕਿ ਮੌਜੂਦਾ ਪੰਜਾਬੀ ਆਗੂਆਂ ਨੇ ਇਸ ਤਹਿਰੀਕ ਨੂੰ ਅੱਗੇ ਵਧਾਇਆ। ਜਿਵੇਂ ਮੁਸਲਮਾਨ ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਜਨਮ ਦਿਨ ਈਦ ਵਾਂਗ ਹੀ ਮਨਾਉਂਦੇ ਹਾਂ ਔਰ ਜੇ ਸਾਡੇ 'ਚ ਕੋਈ ਕਵੇ ਕਿ ਈਦ ਮਿਲਾਦੁਨ ਨਬੀ ਵੀ ਈਦ ਨਹੀਂ ਤੇ ਅਸੀਂ ਆਖਦੇ ਹਾਂ ਕਿ ਬਾਕੀ ਦੋ ਈਦਾਂ ਵੀ ਇਸੇ ਈਦ ਦੀ ਸਦਕੇ ਸਾਨੂੰ ਮਿਲੀਆਂ ਨੇ, ਲਿਹਾਜ਼ਾ ਵੱਡੀ ਈਦ ਇਹ ਈਦ। ਅਤੇ ਸਿੱਖ ਮੱਤ ਦੀਆਂ ਵੀ ਅਸਲੀ ਈਦ ਜਿਹੜੀ ਹੈ ਉਹ ਗੁਰੂ ਨਾਨਕ ਦਾ ਜਨਮ ਹੈ ਔਰ ਉਹ ਵਿਸਾਖੀ ਵਾਲੇ ਦਿਨ ਹੋਇਆ। ਇਸ ਮੌਕੇ ਉੱਤੇ ਪਾਲ ਸਿੰਘ ਪੂਰੇਵਾਲ ਹੋਰਾਂ ਦੀ ਖੋਜ ਉੱਤੇ ਭਰਵੀਂ ਝਾਤ ਪਾਈ ਗਈ। ਉਹਨਾਂ ਦੀ ਪੰਜਾਬ ਸੇਵਾ ਬਾਰੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਪਾਲ ਸਿੰਘ ਪੂਰੇਵਾਲ ਜੀ ਨੇ ਨਵੀਂ ਪੀੜ੍ਹੀ ਨੂੰ ਆਪਣੀ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਨਾਲ ਜੋੜੇ ਰੱਖਣ ਦੀ ਵੱਡੀ ਤਦਬੀਰ ਕੀਤੀ। ਤਾਂ ਮਨ ਭਾਵੇ ਸੁਖ ਵਿਸਾਖ, ਗੁੱਛੀਆਂ ਪਈਆਂ ਪੱਕੀ ਦਾਖ। ਹੁਣ ਦਾਖਾਂ ਦੀਆਂ ਗੁੱਛੀਆਂ ਕਿਹੜੇ ਮਹੀਨੇ 'ਚ ਪੈਣੀਆਂ, ਇਹ ਸਾਰੀ ਸਕਾਫਤ ਨੂੰ ਸਾਂਭਣਾ ਇੱਕ ਕੈਲੰਡਰ ਦਾ ਕੰਮ ਹੁੰਦਾ ਹੈ। ਉਹ ਕੈਲੰਡਰ ਉਹ ਸਹੀ ਹੈ ਕਿ ਨਾ ਕਿ ਤੁਸੀਂ ਕੁਛ ਸਦੀਆਂ ਬਾਅਦ ਤੁਹਾਡਾ ਕੈਲੰਡਰ ਹੀ ਖਿਸਕ ਜਾਏ। ਸੋ ਇਸ ਚੀਜ਼ ਦਾ ਜਿਹੜਾ ਹੱਲ ਹੈ ਉਹ ਪਾਲ ਸਿੰਘ ਪੂਰੇਵਾਲ ਹੋਰਾਂ ਨੇ ਦਿੱਤਾ, ਜਿਹਦੇ ਵਿੱਚ ਉਸ ਦੀ ਨਿਸ਼ਾਨੀ ਹੀ ਪਹਿਲੋਂ ਦੱਸ ਚੁੱਕੇ ਨੇ ਇੱਕ ਬੁਲਾਰੇ ਕਿ ਉਹਦੇ ਵਿੱਚ ਹਰ ਇੱਕ ਤਰੀਕ ਜਿਹੜੀ ਹੈ ਉਹ ਫਿਕਸਡ ਹੈ ਔਰ ਮੌਸਮੀ ਹੈ। ਸਾਂਝੀ ਸਕਾਫਤ ਜਿਹੜੀ ਪੰਜਾਬ ਦੀ ਵਿਸਾਖੀ ਜਿਹੜੀ ਹੈ ਜਾਂ ਹੋਰ ਤਿਉਹਾਰ ਨੇ, ਇਹਨਾਂ ਨੂੰ ਤੁਸੀਂ ਪਿੱਛੇ ਤੇ ਨਹੀਂ ਲਿਜਾ ਸਕਦੇ ਜੋ ਕਿ ਪੋਪ ਗ੍ਰੈਗਰੀ ਨੇ ਆਪਣੇ ਕੈਲੰਡਰ ਨਾਲ, ਅੰਗਰੇਜ਼ੀ ਈਸਵੀ ਕੈਲੰਡਰ ਨਾਲ ਕੀਤਾ। ਪਰ ਜੋ ਪਾਲ ਸਿੰਘ ਪੂਰੇਵਾਲ ਹੋਰਾਂ ਨੇ ਦੇਣ ਦਿੱਤੀ ਉਹ ਇਹ ਦੇਣ ਹੈਗੀ ਹੈ ਕਿ ਇਹ ਜਿਹੜੀ ਖਿਸਕ ਹੈ ਉਹ ਸਦਾ ਵਾਸਤੇ ਬੰਦ ਹੋ ਜਾਂਦੀ ਹੈਗੀ ਹੈ। ਅਸੀਂ ਸਾਰੀਆਂ ਤਰੀਕਾਂ ਨਾਲ ਸਦਾ ਵਾਸਤੇ ਜੁੜ ਜਾਂਦੇ ਹੈਗੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਭਾਈ ਗੁਰਦਾਸ ਦੀ ਵਾਰ ਦਾ ਸ਼ਬਦ ਹੈ। ਸੋ ਜਦੋਂ ਗੁਰੂ ਨਾਨਕ ਜੀ ਪ੍ਰਗਟ ਹੋਇਆ, ਪਹਿਲਾਂ ਵੀ ਬਹੁਤ ਬੁਲਾਰਿਆਂ ਨੇ ਗੱਲਾਂ ਦੱਸ ਚੁੱਕੇ ਹਨ ਕਿ 1 ਵਿਸਾਖ
ਦਾ ਜਿਹੜਾ ਦਿਨ ਆ, ਜਿਹੜਾ ਵੈਸੇ ਅਸੀਂ 13 ਜਾਂ 14 ਅਪ੍ਰੈਲ ਪੜ੍ਹਦੇ ਵੀ ਆਏ ਹਾਂ ਕਿਤਾਬਾਂ ਦੇ ਵਿੱਚ, ਉਹਨਾਂ ਦਾ ਪੁਰਬ ਅਤੇ ਵਿਸਾਖੀ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜਿੰਨੇ ਵੀ ਆਪਣੇ ਬਾਹਰ ਲੋਕੀ ਰਹਿੰਦੇ ਉਹ ਪਾਕਿਸਤਾਨ ਆਉਣ, ਉਹ ਸਾਡੇ 'ਚ ਬਹਿਣ, ਗੱਲਬਾਤ ਆਪਾਂ ਕਰੀਏ। ਅਤੇ ਇਹ ਪਾਕਿਸਤਾਨ ਦੀ ਧਰਤੀ ਦਾ ਤੇ ਜਿਹੜਾ ਰਿਸ਼ਤਾ ਵਾ ਸਿੱਖ ਦਾ ਤੇ ਪਾਕਿਸਤਾਨ ਦੀ ਧਰਤੀ ਦਾ ਰਿਸ਼ਤਾ, ਇਹ ਕਦੀ ਵੀ ਨਹੀਂ ਟੁੱਟ ਸਕਿਆ, ਕਿਉਂਕਿ ਬਾਬੇ ਨਾਨਕ ਨੇ ਇਹ ਰਿਸ਼ਤਾ ਜੋੜਿਆ ਹੋਇਆ। ਬਾਬੇ ਨਾਨਕ ਦਾ ਇਹ ਰਿਸ਼ਤਾ ਤੇ ਇਹ ਕਦੀ ਵੀ ਨਹੀਂ ਟੁੱਟ ਸਕਦਾ। ਇਸ ਕਰਕੇ ਲੋੜ ਹੈ ਕਿ ਆਪਾਂ ਰਲ ਕੇ ਇਹਦੇ ਉੱਤੇ ਗੱਲ ਕਰਨੀ ਹੈ। ਕਾਨਫਰੰਸ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਮੁੱਖ ਵਕਾਲੀ ਦੇ ਨਾਲ ਕੈਲੰਡਰਜ਼ ਰਲਤੀਆਂ ਨੂੰ ਪੇਸ਼ ਵੀ ਕੀਤੇ ਗਏ। ਕੈਮਰਾਮੈਨ ਅਲੀ ਕੈਸਰ ਤੇ ਮੁਹੰਮਦ ਉਸਮਾਨ ਦੇ ਨਾਲ ਰਿਜ਼ਵਾਨ ਅਸਕਰ, ਭੁਲੇਖਾ TV, ਲਾਹੌਰ।